ਤੇ ਅਗਲੀ ਗੱਲ ਕਰੀਏ ਅਗਲੇ ਮਸਲੇ ਵੱਲ ਵਧਣ ਤੋਂ ਪਹਿਲਾਂ ਸ਼ਰਮਾ ਜੀ ਇੱਕ ਮੈਂ ਤੁਹਾਡੇ ਚੇਤਾ ਕਰਵਾ ਦਿਆਂ ਆਪਾਂ ਕਈ ਦਿਨ ਪਹਿਲਾਂ ਬੁਟੀਕਾਂ ਦੀ ਗੱਲ ਛੂਈ ਸੀਗੀ ਤੇ ਸ਼ਾਇਦ ਟਰੈਵਲ ਏਜੰਟਾਂ ਦੀ ਨਾਲੋਂ ਨਾਲ ਸੀਗੀ ਜਿਹੜੇ ਗੈਰ ਕਾਨੂੰਨੀ ਜਾਂ ਇਸ ਆੜ ਦੇ ਵਿੱਚ ਕੰਮ ਕਰ ਰਹੇ ਨੇ। ਹੁਣ ਖਬਰ ਕੀ ਗੱਲ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ 400 ਬੁਟੀਕ ਹੈ ਜਿਹੜਾ 100 ਕਰੋੜ ਦਾ ਟੈਕਸ ਚੋਰੀ ਕਰ ਰਿਹਾ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਸਰਕਾਰ ਨੇ ਇਹ ਪਹਿਲ ਕਦਮੀ ਕੀਤੀ ਹੈ ਕਿ ਜਿਹੜੇ ਮੰਨ ਲਓ ਏਜੰਟਾਂ ਦੇ ਸੈਂਟਰ ਖੁੱਲੇ ਹੋਏ ਨੇ, ਆਈਲੈਟਸ ਕਰਾਉਣ ਵਾਲੇ ਜਾਂ ਵੀਜ਼ੇ ਲਵਾਉਣ ਵਾਲੇ, ਕਿ ਉਹ ਨਗਦੀ 'ਚ ਲੈਣ ਦੇਣ ਇਹੋ ਜਿਹਾ ਕਰਦੇ ਨੇ, ਜਦੋਂ ਕਿ ਕਾਗਜ਼ਾਂ 'ਚ ਰਿਕਾਰਡ ਚੜ੍ਹਦਾ ਉਹਨਾਂ ਕੋਲ ਕਿ ਆਨਲਾਈਨ ਉਹਨਾਂ ਦੀ ਐਂਟਰੀ ਕਰਨੀ ਹੈ, ਸਾਰਾ ਕੁਝ ਕਰਨਾ ਹੈ, ਕਿਉਂਕਿ ਬਾਹਰ ਜਾਣ ਦਾ ਮਾਮਲਾ ਤਾਂ ਦਸਤਾਵੇਜ਼ੀ ਤਾਂ ਤਿਆਰ ਹੋਣਾ ਹੀ ਹੋਣਾ ਕੁਛ ਨਾ ਕੁਛ, ਪਰ ਉਹ ਰਿਕਾਰਡ ਚੜ੍ਹਨ ਦੇ ਬਾਵਜੂਦ ਵੀ ਆਮਦਨ ਦਾ ਰਿਕਾਰਡ ਨਹੀਂ ਚੜ੍ਹਦਾ, ਕਿਤੇ ਲੈਣ ਦੇਣ ਦਾ ਰਿਕਾਰਡ ਨਹੀਂ ਚੜ੍ਹਦਾ, ਫੀਸਾਂ ਵਸੂਲ, ਜਦੋਂ ਕਿ ਕਈ ਵਾਰ ਫੀਸਾਂ ਕਹਿੰਦੇ ਖਾਤਿਆਂ 'ਚ ਵੀ ਆਈਆਂ ਹੁੰਦੀਆਂ ਤੇ ਉਹਦੇ ਬਾਵਜੂਦ ਵੀ ਮਤਲਬ ਕਿ ਉਹ ਟੈਕਸ ਚੋਰੀ ਕਰਦੇ ਨੇ, ਉਹਨਾਂ ਤੇ ਐਕਸ਼ਨ ਲੈਣ ਦੀ ਤਿਆਰੀ ਸੀ। ਉਸੇ ਨਾਲ ਆਪਾਂ ਬੁਟੀਕ ਦਾ ਇੱਕ ਪਹਿਲੂ ਛੁਇਆ ਸੀ। ਬੇਸ਼ੱਕ ਬੁਟੀਕ ਦਾ ਪਹਿਲੂ ਸਰਕਾਰ ਦੀ ਚੇਤਨਤਾ ਨਾਲ ਸਾਹਮਣੇ ਨਹੀਂ ਆਇਆ। ਅੱਛਾ, ਬੁਟੀਕ ਦਾ ਪਹਿਲੂ ਇੱਕ MLA ਬੀਬੀ ਵੱਲੋਂ ਇੱਕ ਸੂਟ ਦਾ ਗਿਫਟ ਮੰਗਣ ਨਾਲ ਸਾਹਮਣੇ ਆਇਆ। ਇਹ ਚਰਚਾ ਖਾਸੀ ਚੱਲੀ ਸੀ। ਠੀਕ ਹੈ ਜੀ। ਔਰ ਆਪਾਂ ਇਸੇ ਹਵਾਲੇ ਨਾਲ ਖਬਰ ਛੂਈ ਵੀ ਸੀ ਕਿ ਖਬਰ ਆਈ ਸੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕਹਿੰਦੇ ਇੱਕ MLA, ਨਾ ਤਾਂ MLA ਬੋਲੀ ਬਾਅਦ ਚੋਂ, ਨਾ ਸਰਕਾਰ ਦਾ ਕੋਈ ਨੁਮਾਇੰਦਾ ਇਸ ਗੱਲ ਤੇ ਬੋਲਿਆ, ਨਾ ਬੁਟੀਕ ਵਾਲੀ ਬੋਲੀ। ਅੱਛਾ, ਪਰ ਇਹ ਚਰਚਾ ਸਿਆਸੀ ਗਲਿਆਰਿਆਂ 'ਚ, ਮੀਡੀਆ ਦੇ ਗਲਿਆਰਿਆਂ 'ਚ ਖੂਬ ਚੱਲੀ ਕਿ ਜੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਇੱਕ ਮਹਿਲਾ MLA ਮੋਹਾਲੀ ਦੇ ਇੱਕ ਨਾਮੀ ਗ੍ਰਾਮੀ ਬੁਟੀਕ ਤੇ ਚਲੀ ਗਈ ਤੇ ਉਹਨੂੰ ਇੱਕ ਸੂਟ ਪਸੰਦ ਆ ਗਿਆ ਤੇ ਉਹ ਕਹਿੰਦੀ ਮੈਨੂੰ ਸੂਟ ਗਿਫਟ ਕਰ ਦਿਓ। ਵਾਹ। ਤੇ ਕਹਿੰਦੇ ਬੁਟੀਕ ਵਾਲੀ ਬੀਬੀ ਕਹਿੰਦੀ ਕਿ 50,000 ਦਾ ਸੂਟ ਹੈ, ਮੈਂ ਇੰਨਾ ਤਾਂ ਮੈਂ ਕਿੱਥੋਂ ਕਮਾਉਣਾ ਵੀ ਨਹੀਂ ਜਿਹੜਾ ਤੈਨੂੰ ਗਿਫਟ ਕਰ ਦੇਵਾਂ। ਤੇ ਕਹਿੰਦੀ ਕੋਈ ਨਾ, ਫਿਰ ਉਹਨੂੰ ਤੇਰੀ ਕਮਾਈ ਦਾ ਹਿਸਾਬ ਲਵਾਂਗੇ ਫਿਰ ਜੇ ਤੂੰ ਐ ਨਹੀਂ ਕਰਦੀ। ਤੇ ਕਹਿੰਦੇ ਉਸ ਦਿਨ ਆ ਕੇ ਉਹਨੇ ਜੀ ਕਹਿੰਦੇ ਕਿ ਪੰਜਾਬ ਸਰਕਾਰ ਨੂੰ ਸ਼ਿਕਾਇਤ ਕਰਤੀ ਤੇ ਸ਼ਿਕਾਇਤ ਦੇ ਆਧਾਰ ਤੇ ਵਿੱਤ ਵਿਭਾਗ ਨੇ ਰਿਕਾਰਡ ਕੱਢ ਲਿਆ ਕਿ ਕੱਢੋ ਭਾਈ ਬੁਟੀਕਾਂ ਦਾ ਹਿਸਾਬ ਕਿਤਾਬ। ਜਦੋਂ ਕੱਢਿਆ ਤਾਂ ਪੰਜਾਬ 'ਚ 800 ਇਹੋ ਜਿਹੇ ਬੁਟੀਕ ਨਿਕਲੇ ਆਏ ਕਹਿੰਦੇ। ਹੁਣ ਸਵਾਲ ਇਹੀ ਹੈ ਕਿ ਉਹ ਬੁਟੀਕੇ ਹੁਣ ਜਿਹੜੇ ਵੱਡੇ ਸ਼ਹਿਰਾਂ 'ਚ ਨੇ, ਵੱਡੇ ਘਰਾਣਿਆਂ ਦੇ ਨੇ, ਵੱਡੀਆਂ ਧਿਰਾਂ ਦੇ ਨੇ, ਵੱਡੇ ਕਾਰੋਬਾਰੀ ਨੇ, ਨਾ ਕਿ ਐ ਹੋਵੇ ਪਿੰਡ ਦੇ ਵਿੱਚ ਕੋਈ ਕੁੜੀ ਨੇ 10ਵੀਂ 12ਵੀਂ ਕਰਕੇ ਆਪਣਾ ਘਰ ਚਲਾਉਣ ਲਈ, ਆਪਣਾ ਰੁਜ਼ਗਾਰ ਪਾਲਣ ਲਈ 4 ਸੂਟ ਰੱਖ ਕੇ ਬੁਟੀਕ ਕੱਪੜੇ ਸਿਉਣੇ ਵੀ ਸ਼ੁਰੂ ਕਰ ਲਏ, ਸੂਟ ਵੇਚਣੇ ਸ਼ੁਰੂ ਕਰ ਲਏ, ਕੱਲ ਨੂੰ ਉਹਨਾਂ ਨੂੰ ਵੀ ਤੁਸੀਂ ਤੰਗ ਕਰਨ ਲੱਗ ਜਾਓ, ਇਹ ਗਲਤ ਹੋਏਗਾ। ਹਾਂ, ਜਿਹੜੇ ਮੋਹਾਲੀ, ਜਲੰਧਰ, ਪਟਿਆਲਾ, ਹੈ ਨਾ, ਲੁਧਿਆਣਾ, ਅੰਮ੍ਰਿਤਸਰ, ਇਹਨਾਂ ਸ਼ਹਿਰਾਂ 'ਚ ਵੱਡੇ ਸ਼ੋਰੂਮਾਂ ਵਰਗੇ ਬੁਟੀਕ ਨੇ, ਜਾਂ ਘਰਾਂ 'ਚ ਪੂਰੀ ਕੋਠੀ ਉਹ ਬੁਟੀਕ ਬਣਾਈ ਆ, ਤੇ ਉਹ ਦਿਨ ਦੇ ਵਿੱਚ ਮਤਲਬ ਕਿ 10-10 ਹਜ਼ਾਰ, 20-20 ਹਜ਼ਾਰ, 50-50 ਹਜ਼ਾਰ ਵਾਲੇ 50-25 ਸੂਟ ਵੇਚ ਲੈਂਦੇ ਨੇ। ਇਹਨਾਂ ਕੋਲ ਵੱਡੀਆਂ ਕਾਰਾਂ ਆ ਕੇ ਰੁਕਦੀਆਂ ਨੇ ਤੇ ਜਿਨ੍ਹਾਂ ਦੇ ਸੂਟ ਵਿਦੇਸ਼ਾਂ 'ਚ ਜਾਂਦੇ ਨੇ। ਜੇ ਤਾਂ ਇਹ ਲਿਸਟ ਉਹਨਾਂ ਦੀ ਆ ਫਿਰ ਤਾਂ ਸਰਕਾਰ ਦੀ ਮਨਸ਼ਾ ਠੀਕ ਲੱਗਦੀ ਆ, ਪਰ ਜੇਕਰ ਆਹੀ ਸੂਟ ਗਿਫਟ ਲੈਣ ਵਾਲੀ ਮਨਸ਼ਾ ਨਾਲ ਕਾਰਵਾਈ ਆ ਫਿਰ ਇਹ 'ਚ ਕਈ ਗਰੀਬੀ ਰਗੜੇ ਜਾ ਸਕਦੇ ਆ ਜੀ। 800 ਦੇ ਕਰੀਬ ਲਿਸਟ ਹੈ ਜੀ ਵਿਭਾਗ ਕੋਲ ਕਿ 800 ਬੁਟੀਕ ਇਹੋ ਜਿਹੇ ਮਾਰਕ ਕੀਤੇ ਨੇ ਜਿਨ੍ਹਾਂ ਦੇ ਉੱਤੇ ਸ਼ੰਕਾ ਸ਼ੁਭਾ ਕੇ ਟੈਕਸ ਚੋਰੀ ਕਰਦੇ ਨੇ। ਇਹਨਾਂ ਚੋਂ 393 ਬੁਟੀਕ ਵੱਡੇ ਬੁਟੀਕ ਕਹਿੰਦੇ ਚਾਹੇ ਨੇ, 400 ਦੇ ਕਰੀਬ ਬੁਟੀਕ, 393 ਬੁਟੀਕ ਜਿਹੜੇ 100 ਕਰੋੜ ਦੀ ਸਾਲਾਨਾ ਚੋਰੀ ਕਰ ਰਹੇ ਨੇ। ਅੱਛਾ, GST ਦੀ। ਇਹਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ 30 ਤੋਂ ਲੈ ਕੇ 50 ਲੱਖ ਤੱਕ ਦੀ ਮਤਲਬ ਕਿ ਟੈਕਸ ਚੋਰੀ ਹੈ ਜੀ, ਕਹਿੰਦੇ ਇਹਨਾਂ ਬੁਟੀਕਾਂ ਵੱਲੋਂ, ਹਰ ਬੁਟੀਕ ਵੱਲੋਂ ਐਵਰੇਜ 30 ਲੱਖ ਤੋਂ 50 ਲੱਖ। ਹੁਣ ਹੈ ਕਿਵੇਂ ਆ? ਉਹ ਕਹਿੰਦੇ ਜੀ ਪਹਿਲੇ ਪੜਾਅ ਦੇ ਵਿੱਚ ਜਾਂਚ ਇਹ ਗੱਲ ਸਾਹਮਣੇ ਆਈ ਆ ਕਿ ਪੰਜਾਬ ਦੇ ਕਈ ਨਾਮੀ ਤੇ ਵੱਡੇ ਬੁਟੀਕ ਜਾਂ ਘਰਾਣੇ ਅਜਿਹੇ ਨੇ ਜਿਹੜੇ ਸੂਟ ਸਿਉਣ ਦਾ, ਵੇਚਣ ਦਾ ਔਰ ਵਿਦੇਸ਼ਾਂ 'ਚ ਸੂਟ ਭੇਜਣ ਦਾ ਕਾਰੋਬਾਰ ਕਰਦੇ ਨੇ ਤੇ ਲੱਖਾਂ ਕਰੋੜਾਂ ਦੀ ਮਹੀਨਿਆਂ 'ਚ ਅਦਾਇਗੀ ਹੁੰਦੀ ਆ। ਠੀਕ ਹੈ। ਤੇ ਇਹ ਸਾਲਾਨਾ ਕਾਰੋਬਾਰ ਇਹਨਾਂ ਦਾ ਕਰੋੜ ਤੋਂ ਉੱਪਰ ਚਲਾ ਜਾਂਦਾ ਹੈ ਤੇ ਉਹਦੇ ਫਿਰ 30 ਤੋਂ 50 ਲੱਖ ਤੱਕ ਦਾ ਟੈਕਸ ਚੋਰੀ ਕਰ ਲੈਂਦੇ ਨੇ। ਔਰ ਇਹਨਾਂ ਚੋਂ ਕਈ ਤਾਂ ਉਹ ਨੇ ਜਿਹੜੇ ਗੂਗਲ ਪੇ ਰਾਹੀਂ, ਪੇਟੀਐਮ ਰਾਹੀਂ, ਡੈਬਿਟ ਕ੍ਰੈਡਿਟ ਕਾਰਡ ਰਾਹੀਂ, ਖਾਤੇ ਰਾਹੀਂ ਪੈਸੇ ਵੀ ਲੈ ਲੈਂਦੇ ਨੇ, ਪਰ ਉਹਦੇ ਬਾਵਜੂਦ ਵੀ ਕਹਿੰਦੇ ਟੈਕਸ ਚੋਰੀ ਕਰਦੇ। ਸੋ ਇਸ ਲਈ ਰਿਕਾਰਡ ਸਰਕਾਰ ਨੇ ਤਿਆਰ ਕੀਤਾ ਜੀ ਤੇ ਇਹੋ ਜਿਹੀਆਂ ਦੁਕਾਨਾਂ ਦੀ ਲਿਸਟ ਤਿਆਰ ਹੋਈ ਆ ਤੇ ਉਹਦੇ ਵਿੱਚ 393 ਬੁਟੀਕ ਵਿੱਤ ਵਿਭਾਗ ਦੇ ਹਰਪਾਲ ਚੀਮਾ ਹੋਰੀ ਕਹਿੰਦੇ ਸੂਚੀ ਤਿਆਰ ਆ, ਦੁਸ਼ਹਿਰੇ ਤੋਂ ਬਾਅਦ ਕਾਰਵਾਈ ਕਰਾਂਗੇ। ਸੋ ਜੀ ਹੁਣ ਇਹ ਕਾਰਵਾਈ ਕੀ ਸਿਰਫ ਉਸ ਆਧਾਰ ਤੇ ਹੋਈ ਆ ਜਾਂ ਉਹ ਤੋਂ ਬਾਅਦ ਸਰਕਾਰ ਨੂੰ ਪਤਾ ਲੱਗ ਗਿਆ ਕਿ ਇੰਨੇ ਮਹਿੰਗੇ ਸੂਟ ਵਿਕਦੇ ਨੇ, ਇਸ ਲਈ ਇਹਨਾਂ ਤੋਂ ਟੈਕਸ ਦੇਗੀ। ਸੋ ਇਸ ਲਈ ਇੱਕ ਕੈਟਾਗਰੀ ਬਣਾ ਕੇ ਕੰਮ ਹੋਣਾ ਚਾਹੀਦਾ। ਪਿੰਡਾਂ ਵਾਲਿਆਂ ਨੂੰ, ਸਧਾਰਨ ਨੂੰ, ਸ਼ਹਿਰਾਂ ਦੇ ਵਿੱਚ ਛੋਟੀਆਂ ਬੁਟੀਕ ਨੂੰ, ਮਤਲਬ ਕਸਬਿਆਂ 'ਚ ਛੋਟੇ ਬੁਟੀਕਾਂ ਨੂੰ, ਉਹਨਾਂ ਨੂੰ ਤੰਗ ਕਰਨ ਦੀ ਬਜਾਏ ਜਿਹੜੇ ਨਾਮੀ ਗ੍ਰਾਮੀ ਕਾਰੋਬਾਰੀ ਬੁਟੀਕ ਨੇ ਉਹਨਾਂ ਤੇ ਜੇਕਰ ਸਰਕਾਰ ਐਕਸ਼ਨ ਲੈਂਦੀ ਹੈ ਫਿਰ ਸਹੀ ਹੈ। ਪੰਜਾਬ ਦੇ ਵਿੱਚ ਪ੍ਰਚਲਨ ਪਤਾ ਕੀ ਹੈ ਸ਼ਰਮਾ ਜੀ, ਇੱਕ ਕਾਲਜ ਚੱਲ ਪਿਆ, ਧੜਾ ਧੜ ਕਾਲਜ ਖੋਲ ਲੈਂਦੇ ਆ ਜਿਹੜੇ ਧਨਾੜ ਲੋਕ ਹੁੰਦੇ, ਰਾਈਸ ਲੋਕ ਹੁੰਦੇ ਆ। ਹੋਟਲ ਚੱਲ ਪਿਆ ਇੱਕ,
ਨਾਲ ਦੀ ਨਾਲ ਰੋਡ ਤੇ ਜ਼ਮੀਨਾਂ ਮਹਿੰਗੀਆਂ, ਹੋਟਲ ਖੋਲ ਦਿੰਦੇ ਆ। ਇੱਕ ਮਿਸਾਲ ਦੇ ਬਿਲਕੁਲ ਤੌਰ ਤੇ ਚੰਗੀ ਬੇਕਰੀ ਦੀ ਦੁਕਾਨ ਚੱਲ ਪਈ, ਚਲੋ ਧੜਾ ਧੜ ਉੱਧਰ। ਇੱਕ ਫਿਲਮ ਹਿੱਟ ਹੋ ਗਈ, ਚਲੋ ਜਿੰਨਾ ਪੈਸਾ ਜਿਹੜਾ ਇੱਧਰੋਂ ਉੱਧਰੋਂ ਕਮਾਇਆ ਲਾ ਦੇ ਫਿਲਮਾਂ ਦੇ ਵਿੱਚ। ਪਰ ਇਹ ਸਭ ਕਾਸੇ ਦੀ ਆੜ ਦੇ ਵਿੱਚ ਜਿਵੇਂ ਤੁਸੀਂ ਕੀਤਾ ਗੱਲ ਛੋਈ ਹੈ ਕਿ ਮਾਤੜ ਨਾ ਰਗੜੇ ਜਾਣ ਪਿੰਡਾਂ ਵਾਲੇ। ਕੋਈ +2 BA MA ਪਾਸ ਕੁੜੀ ਜਿਹੜੀ ਪਿੰਡ 'ਚ ਮਾੜਾ ਮੋਟਾ ਕੰਮ ਕਰਦੀ ਹੈ, ਉਹ ਨਾ ਰਗੜੇ ਜਾਣ, ਕਿਉਂਕਿ ਉਹਨਾਂ ਦੇ ਤਾਂ ਹੋ ਸਕਦਾ ਕਮਾਈ ਬਿਲਕੁਲ ਇਨਕਮ ਟੈਕਸ 'ਚ ਵੀ ਨਾ ਆਉਂਦੀ ਹੋਵੇ। 5 ਲੱਖ ਤੱਕ ਛੋਟ ਹੈ ਸ਼ਰਮਾ ਜੀ। ਬਿਲਕੁਲ 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 ਹੂੰ, ਇਸ ਹਵਾਲੇ ਨਾਲ ਕਿ ਤੁਸੀਂ ਦੀ ਇਨਕਮ ਕਿੰਨੀ ਹੈ, ਉਹ ਹਾਂਜੀ। ਤਾਂ ਵਿਚਾਰੇ, ਕਿਉਂਕਿ ਇਹਨਾਂ ਜਿਹੜੇ ਵੱਡੇ ਘਰਾਣੇ ਆ ਉਹਨਾਂ ਨੇ ਪ੍ਰਵੀਨ ਜੀ ਨਾ ਤਾਂ GST ਨੰਬਰ ਲਏ ਹੋਏ ਨੇ, ਨਾ, 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 ਨਾ ਨਾ। ਉਹ ਨੇ, ਔਰ ਹੂੰ, ਛੋਟੇ ਤਾਂ ਉਹ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਮਤਲਬ ਕਿ ਕੀ ਪਿੰਡਾਂ ਹੈ? 'ਚ ਤਾਂ ਹਾਂਜੀ, ਕਈਆਂ ਨੂੰ ਕਿ ਹਾਂ ਹਾਂਜੀ। ਪੈਨ ਕਾਰਡ ਵੀ ਬਣਾਉਣਾ ਕਿ ਨਹੀਂ ਬਣਾਉਣ ਦੀ ਲੋੜ ਹੈ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ। ਆਪਾਂ ਅਕਸਰ ਇੱਕ ਚੀਜ਼ ਇਹ ਹੋਰ ਐਡ ਔਨ ਕਰਨੀ ਚਾਹੁੰਦਾ ਸ਼ਰਮਾ ਜੀ, ਆਪਾਂ ਅਕਸਰ ਪਿੰਡਾਂ ਦੇ ਵਿੱਚ ਦੇਖਦੇ ਨਾ ਜਿਹੜੇ ਮੁੰਡੇ, ਨੌਜਵਾਨ ਮੁੰਡੇ ਕੁੜੀਆਂ ਹੈਂਡੀਕੈਪਡ, ਉਹ ਕਿਸੇ ਹੋਰ ਕੰਮ ਦੇ ਵਿੱਚ ਓਨੀ ਸਮਰੱਥਾ ਨਹੀਂ ਲਾ ਸਕਦੇ, ਤਾਂ ਉਹ ਫਿਰ ਇਸ ਕੰਮ ਨੂੰ ਪ੍ਰੈਫਰ ਕਰਦੇ ਆ ਕਿ ਚਲੋ ਬਹਿ ਕੇ ਬਿਲਕੁਲ ਕਰਨਾ ਵਾ, ਤੇ ਚਲੋ ਇਹ ਲੋੜ ਵੀ ਬਿਲਕੁਲ ਅੱਜ ਕੱਲ ਸਮਾਜ ਦੇ ਵਿੱਚ ਲੀੜਾ ਕੱਪੜਾ, ਵਿਆਹਾਂ ਸ਼ਾਦੀਆਂ, ਅੱਗੇ ਤਾਂ ਦਰਜੀ ਘਰੇ ਹੀ ਬਿਠਾ ਲੈਂਦੇ ਸੀ ਆਪਾਂ ਵਿਆਹਾਂ ਵੇਲੇ। ਸੋ ਇਹ ਉਹ ਠੀਕ ਹੈ, ਜਿਹੜੇ ਘਰਾਣੇ GST ਚੋਰੀ ਕਰਦੇ ਉਹਨਾਂ ਤੇ ਕਾਰਵਾਈ ਹੋਵੇ, ਮਾਤੜ ਨਾ ਰਗੜੇ ਜਾਣ, ਸਰਕਾਰ ਇਹ ਯਕੀਨੀ ਬਣਾ ਲਵੇ ਪਹਿਲਾਂ।